ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅੱਜ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਿਹੜੀ ਕਿਤਾਬ ਰੀਸੈਂਟਲੀ ਡਾਕਟਰ ਦਲਬੀਰ ਸਿੰਘ ਪੰਨੂ ਉਹਨਾਂ ਦੇ ਦੁਆਰਾ ਜਿਹੜੀ ਲਿਖੀ ਗਈ ਆ ਉਸ ਦੇ ਬਾਰੇ ਆਪਾਂ ਜਿਹੜੀ ਆ ਉਹ ਚਰਚਾ ਕਰ ਰਹੇ ਹਾਂ। ਸਿੱਖ ਵਿਰਾਸਤ ਸਰਹੱਦੋਂ ਪਾਰ ਜਿਹੜੀ ਆ ਇਸ ਕਿਤਾਬ ਜਿਹੜੀ ਕਿ ਇੰਗਲਿਸ਼ ਦੇ ਵਿੱਚ ਇਹ ਕਿਤਾਬ ਹੈਗੀ ਆ, ਪਰ ਡਾਕਟਰ ਦਲਬੀਰ ਸਿੰਘ ਪੰਨੂ ਉਹਨਾਂ ਨੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਲਹਿੰਦੇ ਪੰਜਾਬ ਦੇ ਵਿੱਚ ਸਿੱਖ ਇਤਿਹਾਸ, ਸਿੱਖ ਵਿਰਾਸਤ, ਗੁਰੂ ਸਾਹਿਬਾਨ ਦੇ ਨਾਲ ਜੁੜੀ ਹੋਈ ਉਹ ਸਾਰਾ ਕੁਛ ਇਹਨਾਂ ਨੇ ਇਸ ਦੇ ਵਿੱਚ ਲਿਖਿਆ ਆ। ਅਤੇ ਆਓ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ ਡਾਕਟਰ ਦਲਬੀਰ ਪੰਨੂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਗੰਜ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ। ਅਤੇ ਆਪਾਂ ਇੱਕ ਵਾਰੀ ਫਿਰ ਹਾਜ਼ਰ ਹੋ ਚੁੱਕੇ ਹਾਂ। ਸੋ ਜਿੱਦਾਂ ਆਪਾਂ ਪਿਛਲੀ ਵਾਰੀ ਛੱਡਿਆ ਸੀਗਾ ਗੱਲ ਨੂੰ ਵੀ ਆਪਾਂ ਅੱਜ ਇੱਕ ਨਵੇਂ ਅਧਿਆਏ ਨਵੇਂ ਚੈਪਟਰ ਦੇ ਨਾਲ ਜਿਹੜਾ ਉਹ ਆਪਾਂ ਜੁੜਾਂਗੇ ਜੀ। ਸੋ ਅੱਜ ਜਿਹੜਾ ਦੂਸਰਾ ਚੈਪਟਰ ਜਿਹੜਾ ਆ ਗੁਰਦੁਆਰਾ ਸਾਹਿਬ ਬਾਲ ਲੀਲਾ ਸਾਹਿਬ ਸ਼ਾਇਦ ਹੈ ਨਾ, ਜਿਸ ਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਸੀਗੇ। ਸੋ ਉਸ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਸੋ ਆਪਣੇ ਸਰੋਤਿਆਂ ਨੂੰ ਇਸ ਤੋਂ ਪਹਿਲਾਂ ਜਿਹੜਾ ਸ਼ੁਰੂ ਕਰਦੇ ਜਾਈਏ, ਇਸ ਤੋਂ ਪਹਿਲਾਂ ਜਿਹੜੇ ਪਹਿਲੇ ਚੈਪਟਰ ਦੇ 5 ਹਿੱਸਿਆਂ ਦੇ ਵਿੱਚ ਪੰਜਾਬੀ ਰੇਡੀਓ USA ਦੀ ਫੇਸਬੁੱਕ ਅਤੇ YouTube ਚੈਨਲ ਦੇ ਉੱਤੇ ਇਹ ਜਿਹੜੀ ਗੱਲਬਾਤ ਆ ਉਹ ਪਈ ਹੋਈ ਆ। ਜੇ ਕਿਸੇ ਦੀ ਮਿਸ ਹੋ ਗਈ ਆ ਅਤੇ ਉਹ ਤੁਸੀਂ ਉੱਥੇ ਜਾ ਕੇ ਉਸ ਨੂੰ ਜਿਹੜਾ ਦੁਬਾਰਾ ਸੁਣ ਦੇਖ ਸਕਦੇ ਹੋ। ਅਤੇ ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਪੋਡਕਾਸਟ ਇੱਕ ਇਸ ਦਾ ਵਿਸ਼ੇਸ਼ ਦ ਸਿੱਖ ਹੈਰੀਟੇਜ ਕਰਕੇ ਬਣਾਇਆ ਗਿਆ ਆ। ਉਸ ਦੇ ਵਿੱਚ ਸਾਰੇ ਐਪੀਸੋਡ ਜਿਹੜੇ ਪਏ ਨੇ, ਜੇ ਇਕੱਲਾ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਉਸ ਦੇ ਜ਼ਰੀਏ ਵੀ ਉੱਥੇ ਤੁਸੀਂ ਸੁਣ ਸਕਦੇ ਹੋ। ਸੋ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਦੱਸੋ। ਸਭ ਤੋਂ ਪਹਿਲਾਂ ਤਾਂ ਇਸ ਦੀ ਲੋਕੇਸ਼ਨ ਦੇ ਬਾਰੇ, ਜਿਹੜਾ ਗੁਰਦੁਆਰਾ ਬਾਲ ਲੀਲਾ ਸਾਹਿਬ ਕਿੱਥੇ ਸਥਿਤ ਹੈਗਾ ਹੈ? ਜੀ, ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਬਹੁਤ ਨੇੜੇ ਹੀ ਹੈ। ਅਬਾਊਟ 400 ਗਜ਼ ਦੀ ਦੂਰੀ 'ਤੇ ਹੈ, ਕਿਉਂਕਿ ਉਹਨਾਂ ਦੇ ਜਨਮ ਸਥਾਨ ਦੇ ਨੇੜੇ ਹੈ। ਸੋ ਇਹ ਉਹ ਗਲੀਆਂ ਨੇ, ਇਹ ਉਹ ਮੁਹੱਲਾ ਹੈ, ਇਹ ਉਹ ਲੋਕੈਲਿਟੀ ਹੈ ਜਿੱਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਬਚਪਨ ਬੀਤਿਆ ਸੀ। ਉਹਨਾਂ ਨੇ ਆਪਣੇ ਜਿਹੜੇ ਬਚਪਨ ਦੇ ਸਾਥੀ ਇੱਥੇ ਬਣਾਏ ਸਨ। ਸੋ ਇਹ ਉਹ ਨੇਬਰਹੁੱਡ ਹੈ ਜਿਹਦਾ ਨਾਮ ਗੁਰਦੁਆਰਾ ਬਾਲ ਲੀਲਾ, ਇਹ ਮੁਹੱਲੇ ਦਾ ਨਾਮ ਵੀ ਬਾਲ ਲੀਲਾ ਕਰਕੇ ਹੀ ਜਿਹੜਾ ਜਾਣਿਆ ਜਾਂਦਾ। ਸੋ ਮਹਾਰਾਜ ਦੀ ਜਿਹੜੀਆਂ ਬਚਪਨ ਦੀਆਂ ਖੇਡਾਂ ਨੇ ਉਹ ਸਾਰੀਆਂ ਇਸ ਇਲਾਕੇ ਦੇ ਵਿੱਚ ਹੋਈਆਂ ਸਨ। ਸੋ ਇਹ ਮੇਨ ਗੁਰਦੁਆਰਾ ਸਾਹਿਬ ਤੋਂ ਲੋਕ ਜਿਹੜੇ ਨੇ, ਜਿਹੜੇ ਸ਼ਰਧਾਲੂ ਨੇ, ਜਿਹੜੇ ਵਿਜ਼ਿਟਰਸ ਨੇ, ਉਹ ਤੁਰ ਕੇ ਪੈਦਲ ਹੀ ਜਿਹੜੇ ਹੈਗੇ ਆ ਇਸ ਜਗ੍ਹਾ 'ਤੇ ਚਲੇ ਜਾਂਦੇ ਨੇ। ਜੀ ਜੀ ਬਿਲਕੁਲ। ਸੋ 400 ਗਜ਼ ਦੂਰੀ ਕੋਈ ਜਿਹੜੀ ਉਹ ਬਹੁਤੀ ਨਹੀਂ ਹੁੰਦੀ, ਚੰਗੀ ਗੱਲ ਆ। ਸੋ ਨਜ਼ਦੀਕ ਆ। ਸੋ ਤੁਸੀਂ ਜਿੱਦਾਂ ਆਪਾਂ ਪਤਾ ਹੀ ਆ ਵੀ ਸਾਰੇ ਜਾਣਿਆਂ ਨੂੰ ਵੀ ਅਧਿਐਨ ਕਰਕੇ ਰਿਸਰਚ ਕਰਕੇ ਉਹਨਾਂ ਨੇ ਜਿਹੜੀ ਕਿਤਾਬ ਲਿਖੀ ਆ। ਤੁਹਾਡੇ ਮੁਤਾਬਕ ਗੁਰੂ ਸਾਹਿਬ ਜੀ ਦੀ ਕਿੰਨੀ ਕੁ ਉਮਰ ਜਿਹੜੀ ਆ ਇਸ ਇਲਾਕੇ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਬਾਲ ਲੀਲਾ ਜਾਂ ਇਸ ਇਰਦ ਗਿਰਦ ਜਿਹੜੀ ਇੱਥੇ ਉਹਨਾਂ ਨੇ ਬਿਤਾਈ ਹੈਗੀ ਆ? ਉਹਨਾਂ ਦਾ ਸਾਰਾ ਬਚਪਨ ਜਿਹੜਾ ਹੈਗਾ ਟੀਨ ਏਜ ਤੱਕ ਦਾ, ਉਹ ਸਾਰਾ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਉਹ ਬੀਤਿਆ ਹੈਗਾ। ਜਦੋਂ ਗੁਰੂ ਸਾਹਿਬ ਆਪਣੇ ਸਕੂਲ ਵੀ ਜਾਂਦੇ ਸੀ, ਜਿਹੜਾ ਸਕੂਲ ਗੁਰਦੁਆਰਾ ਪੱਟੀ ਸਾਹਿਬ ਜਿੱਥੇ ਹੁਣ ਹੈਗਾ ਉਹ ਵੀ ਬਿਲਕੁਲ ਇਹ ਨਾਲ ਲੱਗਦਾ ਹੀ ਹੈ, ਕਹਿ ਲਓ ਵੀ ਕੰਧ ਆਮੋ ਸਾਹਮਣੇ ਹੀ ਹੈ। ਸੋ ਇਹ ਸਾਰੀ ਜਿਹੜੀ ਨੇਬਰਹੁੱਡ ਹੈਗੀ ਆ, ਇਹ ਸਾਰੀ ਪ੍ਰੀ ਟੀਨ ਏਜ ਜਿਹੜੀ ਹੈਗੀ ਆ 12-13 ਸਾਲ ਦੀ ਏਜ ਤੱਕ ਗੁਰੂ ਸਾਹਿਬ ਦੀ ਬਚਪਨ ਦੀ, ਉਹ ਸਾਰੀ ਹੈਗੀ ਹੈ ਜਿਹੜੀ ਇਸ ਮੁਹੱਲੇ 'ਚ ਇਸ ਇਲਾਕੇ ਦੇ ਵਿੱਚ ਜਿਹੜੀ ਆ ਉਹ ਗੁਰੂ ਸਾਹਿਬ ਨੇ ਬਤੀਤ ਕੀਤੀ ਹੈ। ਸੋ ਇੱਥੇ ਹੀ ਕਹਿ ਲਓ ਵੀ ਉਹਨਾਂ ਦੀ ਮੁੱਢਲੀ ਸ਼ੁਰੂਆਤ ਜਿਹੜੀ ਫਾਊਂਡੇਸ਼ਨ ਹੈ ਉਹ ਸਾਰੀ ਇੱਥੇ ਹੀ ਬਿਲਡ ਹੁੰਦੀ ਹੈ। ਜੀ, ਜੇ ਸਕੂਲ ਦਾ ਜ਼ਿਕਰ ਕੀਤਾ ਕੀ ਅਜੇ ਵੀ ਮੌਜੂਦ ਹੈ? ਜੀ ਬਿਲਕੁਲ, ਗੁਰਦੁਆਰਾ ਪੱਟੀ ਸਾਹਿਬ ਦੇ ਨਾਮ 'ਤੇ ਕਰਕੇ ਮਸ਼ਹੂਰ ਹੈਗਾ ਹੈ। ਉੱਥੇ ਪਹਿਲਾਂ ਜਿਹੜਾ ਉਹਨਾਂ ਦਾ ਪਾਂਧਾ ਸੀ ਉਹਦਾ ਘਰ ਵੀ ਸੀਗਾ। ਹੁਣ ਇਸ ਵੇਲੇ ਉਹ ਘਰ ਜਿਹੜਾ ਕਨਵਰਟ ਹੋ ਕੇ ਗੁਰਦੁਆਰਾ ਦੇ ਵਿੱਚ ਉਹਨਾਂ ਨੇ ਸੁਖਾਸਨ ਅਸਥਾਨ ਬਣਾਇਆ ਹੋਇਆ, ਪਰ ਉਹ ਬਿਲਕੁਲ ਗੁਰਦੁਆਰਾ ਸਾਹਿਬ ਹਾਲੇ ਵੀ ਮੌਜੂਦ ਹੈ। ਸੋ ਬਤੌਰ ਇੱਕ ਸਿੱਖ ਅਤੇ ਐਜ਼ ਏ ਹਿਸਟੋਰੀਅਨ ਜਦੋਂ ਤੁਸੀਂ ਅਜਿਹੀ ਥਾਂ ਦੇ ਉੱਤੇ ਵਿਚਰ ਰਹੇ ਹੋ ਜਿੱਥੇ ਗੁਰੂ ਸਾਹਿਬ ਜੀ ਨੇ ਬਚਪਨ ਜਿਹੜਾ ਬਿਤਾਇਆ ਆ, ਉਸ ਪਾਂਡੇ ਦਾ ਘਰ, ਉਸ ਜਿਹੜੇ ਸਕੂਲ ਦੇ ਵਿੱਚ, ਕਿੱਦਾਂ ਦਾ ਮਨ ਦੇ ਵਿੱਚ ਉਦੋਂ ਅਹਿਸਾਸ ਸੀਗਾ? ਐਜ਼ ਏ ਰਾਈਟਰ ਨਹੀਂ, ਐਜ਼ ਏ ਸਿੱਖ ਮੈਂ ਤੁਹਾਨੂੰ ਪੁੱਛ ਰਿਹਾ ਵੀ ਉਦੋਂ ਕਿੱਦਾਂ ਦਾ ਤੁਹਾਡੇ ਮਨ ਦੇ ਵਿੱਚ ਅਹਿਸਾਸ ਆ ਰਿਹਾ ਸੀ? ਜੀ ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਜਦੋਂ ਤੁਸੀਂ ਦੂਰੋਂ ਬੈਠ ਕੇ ਕੋਈ ਰਿਸਰਚ ਕਰੀ ਜਾਂਦੇ ਹੋ ਉਸ ਚੀਜ਼ ਦੇ ਬਾਰੇ, ਪਰ ਮੁੜ ਕੇ ਜਦੋਂ ਉਹਨਾਂ ਗਲੀਆਂ 'ਚ ਜਾਣ ਦਾ ਮੌਕਾ ਮਿਲਦਾ ਹੈ ਜਿੱਥੇ ਮਹਾਰਾਜ ਨੇ ਆਪਣਾ ਬਚਪਨ ਬਿਤਾਇਆ ਹੋਵੇ, ਤਾਂ ਕਹਿ ਲਓ ਵੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿ ਜਾਂਦੀ। ਮੈਂ ਤਾਂ ਇਹੀ ਕਹਿ ਸਕਦਾ, ਉਹਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਿਲ ਹੈ। ਬਾਰ-ਬਾਰ ਜੀਅ ਕਰਦਾ ਤੁਸੀਂ ਉਸ ਧਰਤੀ 'ਤੇ ਮੱਥਾ ਟੇਕੋ, ਤੁਸੀਂ ਉਹਨੂੰ ਸਿਜਦਾ ਕਰੋ। ਔਰ ਕਈ ਵਾਰੀ ਜਿਹੜੇ ਲੋਕਲ ਲੋਕ ਹੁੰਦੇ ਆ ਉਹ ਵੀ ਤੁਹਾਨੂੰ ਦੇਖ ਕੇ ਹੈਰਾਨ ਹੁੰਦੇ ਆ। ਤੁਸੀਂ ਉਹਦੇ ਨਾਲ ਇੰਨਾ ਇਮੋਸ਼ਨਲੀ ਜੁੜ ਜਾਂਦੇ ਹੋ ਉਸ ਜਗ੍ਹਾ ਦੇ ਨਾਲ, ਕਿਉਂਕਿ ਤੁਸੀਂ ਉਹਦੇ ਉੱਪਰ ਵਰਕ ਹੀ ਇੰਨਾ ਕਰ ਲਿਆ ਹੁੰਦਾ। ਕਈ ਮਹੀਨੇ ਕਈ ਸਾਲ ਲਾ ਕੇ ਮੈਂ ਲਾਇਬ੍ਰੇਰੀ 'ਚ ਬੈਠ ਕੇ ਉਹ ਸਟੱਡੀ ਕਰਦਾ ਰਿਹਾ ਕਿ ਉਹਨਾਂ ਸਕੂਲ ਦਾ ਟੀਚਰ ਕੌਣ ਸੀ। ਸੋ ਜਦੋਂ ਤੁਸੀਂ ਉਸ ਜਗ੍ਹਾ 'ਤੇ ਜਾਂਦੇ ਹੋ, ਭਾਵੇਂ ਆਪਾਂ ਨੂੰ ਪਤਾ ਹੈ ਉਹ ਬਿਲਡਿੰਗਸ ਤਾਂ ਨਹੀਂ ਹੈਗੀਆਂ, ਬਿਲਡਿੰਗਸ ਤਾਂ ਬਾਅਦ 'ਚ ਬਣੀਆਂ, ਪਰ ਤਾਂ ਵੀ ਉਹ ਜਗ੍ਹਾ ਜਿਹੜੀ ਹੈਗੀ ਆ, ਉਹ ਇਲਾਕਾ, ਉਹ ਮਿੱਟੀ ਤਾਂ ਉਹੀ ਹੈ ਨਾ। ਸੋ ਉਸ ਕਰਕੇ ਉੱਥੇ ਜਾ ਕੇ ਬਹੁਤ ਹੀ ਅਲੱਗ ਫੀਲਿੰਗ ਜਿਹੜੀ ਆ ਉਹ ਆਉਂਦੀ ਹੈ, ਔਰ ਤੁਸੀਂ ਰੂਹਾਨੀ ਤੌਰ 'ਤੇ ਗੁਰੂ ਮਹਾਰਾਜ ਦੇ ਨਾਲ ਜਿਹੜਾ ਜੁੜਦੇ ਹੋ। ਔਰ ਮੈਂ ਬਾਰ-ਬਾਰ ਜਾ ਕੇ ਇਹ ਗੱਲ ਨੋਟ ਕੀਤੀ ਹੈ ਕਿ ਮੈਂ ਜਦੋਂ ਵੀ ਜਾਵਾਂ ਮੈਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਕਿ ਮੈਂ ਗੁਰੂ ਸਾਹਿਬ ਦੇ ਕੋਲ ਆਪਣੇ ਆਪ ਨੂੰ ਜਿਹੜਾ ਮਹਿਸੂਸ ਫੀਲ ਕਰਦਾ।
ਬਿਲਕੁਲ ਇਹ ਆਈ ਥਿੰਕ ਬਹੁਤ ਇੰਪੋਰਟੈਂਟ ਆਈ ਥਿੰਕ ਚੀਜ਼ ਆ ਵੀ ਐਜ਼ ਏ ਹਿਸਟੋਰੀਅਨ ਕਿਸੇ ਚੀਜ਼ ਦੇ ਬਾਰੇ ਲਿਖ ਦੇਣਾ, ਇੱਧਰੋਂ ਪੜ੍ਹ ਕੇ ਉੱਧਰੋਂ ਪੜ੍ਹ ਕੇ ਹੋਰ ਆ ਉਸ ਥਾਂ ਦੇ ਉੱਤੇ ਜਾ ਕੇ ਉਹ ਅਹਿਸਾਸ ਨੂੰ ਫਿਰ ਕਲਮਬੰਦ ਕਰਨਾ ਉਹ ਵੀ ਬਹੁਤ ਜਿਹੜੀਆਂ ਮੁਸ਼ਕਲ ਗੱਲਾਂ ਆ। ਸੋ ਨੋ ਡਾਊਟ ਗੁਰੂ ਸਾਹਿਬ ਜੀ ਦਾ ਜਿਹੜਾ ਬਚਪਨ ਆ ਇੱਥੇ ਜਿਹੜਾ ਇਹ ਬੀਤਿਆ ਹੈਗਾ ਆ, ਕੀ ਇਸ ਚੀਜ਼ ਤੋਂ ਇਲਾਵਾ ਵੀ ਕੋਈ ਇਸ ਦੀ ਇਤਿਹਾਸਿਕ ਮਹੱਤਤਾ ਇਹ ਓਬਵੀਅਸਲੀ ਇਹ ਇੱਕ ਬਹੁਤ ਮਹੱਤਤਾਪੂਰਨ ਜਿਹੜੀ ਚੀਜ਼ ਹੈਗੀ, ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਮਹੱਤਵ ਘਟਨਾ ਜਾਂ ਮਹੱਤਤਾ ਕੋਈ ਰੱਖਦਾ ਇਤਿਹਾਸਿਕ ਤੌਰ ਤੇ ਇਹ ਥਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਬਚਪਨ 'ਚ ਭਾਈ ਮਰਦਾਨਾ ਜੀ ਨੂੰ ਮਿਲੇ ਸੀ। ਸੋ ਇਸ ਕਰਕੇ ਮੇਰੇ ਖਿਆਲ 'ਚ ਇਸ ਜਗ੍ਹਾ ਦੀ ਮਹੱਤਤਾ ਇਸ ਕਰਕੇ ਬਹੁਤ ਜ਼ਿਆਦਾ ਹੈ ਕਿਉਂਕਿ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਸਾਰੀ ਉਮਰ ਉਹਨਾਂ ਨੇ ਸਾਥ ਨਿਭਾਇਆ। ਉਹ ਭਾਈ ਬਦਰਾ ਤੇ ਬੀਬੀ ਲੱਖੋ ਜੀ ਦੇ ਪੁੱਤਰ ਸਨ, ਜਿਹੜੇ ਕਿ ਇੱਕ ਮੁਸਲਿਮ ਦੰਪਤੀ ਸੀਗੇ ਜਿਨ੍ਹਾਂ ਦੇ ਬੇਟੇ ਸਨ ਭਾਈ ਮਰਦਾਨਾ ਜੀ। ਤੇ ਇਹ ਉਹ ਇਲਾਕਾ ਹੈਗਾ, ਇਹ ਉਹ ਗਲੀਆਂ ਨੇ, ਇਹ ਉਹ ਮੁਹੱਲਾ ਹੈ ਜਿੱਥੇ ਭਾਈ ਮਰਦਾਨਾ ਜੀ ਦੀ ਬਚਪਨ ਦੇ ਵਿੱਚ ਮੁਲਾਕਾਤ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਲ ਹੋਈ ਸੀ। ਸੋ ਇਸ ਕਰਕੇ ਮੇਰੇ ਖਿਆਲ 'ਚ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਇਤਿਹਾਸਿਕ ਮਹੱਤਤਾ ਇਸ ਕਰਕੇ ਬਹੁਤ ਜ਼ਿਆਦਾ ਹੋਰ ਵੱਧ ਜਾਂਦੀ ਹੈ ਕਿ ਮਹਾਰਾਜ ਨੇ ਇਸ ਵੇਲੇ ਇਕੱਲਾ ਆਪਣਾ ਇੱਥੇ ਬਚਪਨ ਹੀ ਨਹੀਂ ਬਿਤਾਇਆ, ਪਰ ਇੱਥੇ ਜਿਹੜਾ ਉਹਨਾਂ ਦਾ ਲਾਈਫ ਲੌਂਗ ਕੰਪੈਨੀਅਨ ਬਣਿਆ ਭਾਈ ਮਰਦਾਨਾ, ਉਹਦੇ ਨਾਲ ਵੀ ਜਿਹੜੀ ਮੁਲਾਕਾਤ ਹੈਗੀ ਹੈ। ਭਾਈ ਮਰਦਾਨਾ ਦਾ ਘਰ ਵੀ ਇੱਥੇ ਆਲੇ ਦੁਆਲੇ ਜਿਹੜੀਆਂ ਗਲੀਆਂ ਆ ਉਹਨਾਂ ਦੇ ਵਿੱਚ ਹੀ ਸੀ, ਪਰ ਹੁਣ ਸਮੇਂ ਦੀ ਚਪੇਟ ਦੇ ਵਿੱਚ ਅਸੀਂ ਬਹੁਤ ਵਾਰੀ ਕੋਸ਼ਿਸ਼ ਕਰ ਚੁੱਕੇ ਹਾਂ ਕਿ ਸਾਨੂੰ ਥੋੜ੍ਹਾ ਜਿਹਾ ਐਗਜ਼ੈਕਟ ਲੋਕੇਸ਼ਨ ਪਤਾ ਲੱਗੇ, ਪਰ ਕਾਮਯਾਬ ਨਹੀਂ ਹੋ ਸਕੇ। ਸਾਨੂੰ ਪਤਾ ਹੈ ਕਿ ਹੈਗਾ ਉੱਥੇ ਆਲੇ ਦੁਆਲੇ ਕਿਤੇ ਨੇੜੇ ਹੀ ਹੈ ਜੀ, ਪਰ ਉਹ ਮੁਹੱਲਾ ਤਾਂ ਅਸੀਂ ਕਹਿ ਲਓ ਵੀ ਪਿੰਨ ਪੁਆਇੰਟ ਕਰ ਲਿਆ ਹੈ, ਪਰ ਐਗਜ਼ੈਕਟ ਜਿਹੜਾ ਘਰ ਸੀ ਭਾਈ ਮਰਦਾਨਾ ਜੀ ਦਾ ਨਹੀਂ ਕਰ ਸਕੇ। ਉਹ ਸਾਡੇ ਕਹਿ ਲਓ ਵੀ ਪੁਰਾਣੇ ਇਤਿਹਾਸ ਦੇ ਵਿੱਚ ਇੰਨੇ ਇੰਪੋਰਟੈਂਟ ਕਰੈਕਟਰ ਨੇ, ਪਰ ਅਨਫੋਰਚੂਨੇਟਲੀ ਉਹਨਾਂ ਦਾ ਘਰ ਜਿਹੜਾ ਸੀ ਉਹ ਮਾਰਕਿੰਗ ਨਹੀਂ ਕੀਤੀ ਗਈ ਸਮੇਂ 'ਤੇ। ਸੋ ਪਰ ਸਾਨੂੰ ਇਹ ਪਤਾ ਹੈ ਕਿ ਉਹ ਹੈਗਾ ਇਹੀ ਮੁਹੱਲਾ, ਇਹੀ ਇਲਾਕਾ ਸੀ ਜਿੱਥੇ ਪਹਿਲੀ ਪਾਤਸ਼ਾਹੀ ਔਰ ਭਾਈ ਮਰਦਾਨਾ ਜੀ ਦਾ ਮੇਲ ਹੋਇਆ ਜੀ। ਤੇ ਕੀ ਭਾਈ ਮਰਦਾਨਾ ਜੀ ਵੀ ਉਸੇ ਸਕੂਲ ਦੇ ਵਿੱਚ ਹੀ ਪੜ੍ਹੇ ਸੀਗੇ ਜਿਸ ਸਕੂਲ ਦਾ ਆਪਾਂ ਜ਼ਿਕਰ ਕੀਤਾ ਹੈ ਪਹਿਲਾਂ? ਜੀ ਭਾਈ ਮਰਦਾਨਾ ਜੀ ਐਕਚੁਅਲੀ ਉਹਨਾਂ ਦੀ ਫੈਮਿਲੀ ਕਹਿ ਲਓ ਵੀ ਇਹ ਜਿਹੜੇ ਪੜ੍ਹਨ ਵਾਲੇ ਜਿਹੜੇ ਸੀਗੇ ਬਹੁਤ ਜਿਹੜੇ ਅਪਰ ਹਾਇਰ ਕਲਾਸ ਹੁੰਦੀਆਂ ਸੀ, ਜਿਹੜੇ ਫੈਮਿਲੀ ਸੀਗੀਆਂ, ਉਹਨਾਂ ਦੇ ਬੱਚੇ ਅਕਸਰ ਜਿਹੜੇ ਸੀਗੇ ਐਕਚੁਅਲ ਫਾਰਮਲ ਐਜੂਕੇਸ਼ਨ ਲੈਂਦੇ ਸੀ, ਜਿਨ੍ਹਾਂ ਚੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੀਗੇ। ਭਾਈ ਮਰਦਾਨਾ ਜੀ ਇਹਨਾਂ ਤੋਂ ਇਹ ਉਮਰ ਦੇ ਵਿੱਚ ਵੱਡੇ ਸੀ, ਕਿਹਾ ਜਾਂਦਾ ਕਿ ਅਬਾਊਟ 10 ਸਾਲ ਦੇ ਕਰੀਬ, ਭਾਵੇਂ ਵਿੱਚ ਥੋੜੀ ਜਿਹੀ ਕੰਟਰੋਵਰਸੀ ਹੈਗੀ ਹੈ, ਪਰ ਅਕਸਰ ਜਿਹੜੇ ਹਿਸਟੋਰੀਅਨ ਆਥਰਸ ਨੇ ਉਹ ਇਸ ਚੀਜ਼ ਤੇ ਐਗਰੀ ਕਰਦੇ ਕਿ ਭਾਈ ਮਰਦਾਨਾ ਜੀ ਦੀ ਉਮਰ ਗੁਰੂ ਸਾਹਿਬ ਨਾਲੋਂ ਅਬਾਊਟ 10 ਸਾਲ ਦੇ ਕਰੀਬ ਵੱਡੀ ਸੀ। ਤੇ ਉਹ ਇਹਨਾਂ ਦੇ ਕਹਿ ਲਓ ਵੀ ਪਰਿਵਾਰ ਦੇ ਵਿੱਚ ਉਹਨਾਂ ਦਾ ਜਿਹੜਾ ਸੀ ਉਹ ਆਉਣ ਜਾਣਾ ਸੀਗਾ, ਮਤਲਬ ਜਿੱਦਾਂ ਕੋਈ ਫੈਮਿਲੀਜ਼ ਕਿਸੇ ਦੇ ਫੈਮਿਲੀਜ਼ ਦੇ ਹੁੰਦੀਆਂ, ਜਿੱਦਾਂ ਉਹ ਪਿੰਡ ਦੀ ਮਰਾਸੀ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ। ਸੋ ਉਹਨਾਂ ਦੇ ਫੈਮਿਲੀ ਦੇ ਉਹ ਫੈਮਿਲੀ ਪੀੜ੍ਹੀ ਦਰ ਪੀੜ੍ਹੀ ਜਿਹੜੇ ਸੀ ਉਹ ਨਾਲ ਚੱਲਦੇ ਸੀਗੇ ਗੁਰੂ ਸਾਹਿਬ ਦੇ। ਸੋ ਇਹ ਕੁਝ ਕਿਤਾਬਾਂ ਜਿਹੜੀਆਂ ਲਿਖਦੀਆਂ ਨੇ, ਪਰ ਇਹਨਾਂ ਦੇ ਨਾਲ ਸਕੂਲ ਦੇ ਵਿੱਚ ਸਕੂਲ ਦੇ ਕਲਾਸਮੇਟਸ ਦੇ ਵਿੱਚੋਂ ਭਾਈ ਮਰਦਾਨਾ ਜੀ ਦਾ ਨਾਮ ਨਹੀਂ ਆਉਂਦਾ ਹੋਊਗਾ। ਜਿੱਦਾਂ ਤੁਸੀਂ ਇਹ ਦੱਸਿਆ ਵੀ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਉਹ ਸਾਂਝ ਜਿਹੜੀ ਉਹ ਸੀਗੀ, ਜੇ ਤੁਸੀਂ ਇਸ ਦੇ ਉੱਤੇ ਹੋਰ ਖੁੱਲ੍ਹ ਕੇ ਥੋੜ੍ਹਾ ਦੱਸ ਸਕੋ ਵੀ ਕੀ ਇਹ ਜਿਹੜੀਆਂ ਸਾਂਝਾਂ ਰਹੀਆਂ ਇਹ ਦੋਨਾਂ ਪਰਿਵਾਰਾਂ ਦੇ ਦਰਮਿਆਨ? ਜੀ ਇੱਥੇ ਹੁਣ ਨਾ ਡਿਫਰੈਂਟ ਪਰਸਪੈਕਟਿਵ ਆ ਜਾਂਦੇ ਆ। ਸਾਡਾ ਹੁਣ ਇਹੀ ਕੰਮ ਹੈ ਹਿਸਟਰੀ ਲਿਖਣ ਲੱਗੇ ਹਾਂ ਕਿ ਆਪਾਂ ਸਾਰਿਆਂ ਨੂੰ ਵਾਚੀਏ ਵੀ ਕੌਣ ਕੀ ਲਿਖ ਰਿਹਾ। ਜੀ ਉਹ 'ਚ ਸਭ ਤੋਂ ਪਹਿਲਾਂ ਕਿਤਾਬ ਆਉਂਦੀ ਹੈ ਸੈਯਦ ਮੁਹੰਮਦ ਲਤੀਫ ਦੀ, ਬਹੁਤ ਮਸ਼ਹੂਰ ਕਿਤਾਬ ਹੈ ਪਾਕਿਸਤਾਨ ਦੇ ਵਿੱਚ, ਹਿਸਟਰੀ ਆਫ ਦਾ ਪੰਜਾਬ। ਇਹ 1891 'ਚ ਲਿਖੀ ਗਈ ਹੈ। ਠੀਕ ਹੈ। ਜਿਹਦੇ 'ਚੋਂ ਨਰੇਟ ਕਰਦੇ ਆ ਕਿ ਭਾਈ ਮਰਦਾਨਾ ਹੀ ਵਾਜ਼ ਦਾ ਫੈਮਿਲੀ ਬਾਰਡ ਆਫ ਗੁਰੂ ਨਾਨਕ, ਮਤਲਬ ਕਿ ਪਰਿਵਾਰ ਦੇ ਨਾਲ ਇੱਦਾਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਸੀਗੇ ਜਿੱਦਾਂ। ਠੀਕ ਹੈ। ਹੁਣ ਜਦੋਂ ਆਪਾਂ ਜਨਮ ਸਾਖੀਆਂ 'ਚ ਜਾਂਦੇ ਹਾਂ, ਜਿਹੜੀ ਮਿਹਰਬਾਨ ਜਨਮ ਸਾਖੀ ਹੈ, ਉਹਦੇ ਵਿੱਚ ਮੈਨੂੰ ਬੜੀ ਇੰਟਰਸਟਿੰਗ ਇੱਕ ਚੀਜ਼ ਪਤਾ ਲੱਗਦੀ ਹੈ। ਮਿਹਰਬਾਨ ਜਨਮ ਸਾਖੀ ਲਿਖਦੀ ਹੈ ਕਿ ਭਾਈ ਮਰਦਾਨਾ ਜਿਹੜੇ ਗੁਰੂ ਸਾਹਿਬ ਤੋਂ 10 ਸਾਲ ਵੱਡੇ ਸੀਗੇ, ਇਹ ਬਚਪਨ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਭਗਤ ਕਬੀਰ, ਭਗਤ ਧੰਨਾ, ਬੈਣੀ, ਭਗਤ ਰਵਿਦਾਸ ਤੇ ਭਗਤ ਤਰਲੋਚਨ, ਇਹਨਾਂ ਦੇ ਜਿਹੜੇ ਸ਼ਬਦ ਸੀ ਉਹ ਗਾਇਨ ਕਰ ਕਰਕੇ ਸੁਣਾਉਂਦੇ ਹੁੰਦੇ ਸੀਗੇ। ਸੋ ਇਹ ਚੀਜ਼ ਬੜੀ ਮੈਨੂੰ ਇੰਟਰਸਟਿੰਗ ਲੱਗੀ ਕਿ ਬਚਪਨ ਦੇ ਵਿੱਚ ਭਾਈ ਮਰਦਾਨਾ ਜੀ ਦਾ ਕਿੰਨਾ ਵੱਡਾ ਰੋਲ ਹੈਗਾ। ਮਤਲਬ ਲਾਈਫ ਲੌਂਗ ਤੇ ਆਪਾਂ ਐਜ਼ ਏ ਕੰਪੈਨੀਅਨ ਕਹਿ ਲਓ ਜਾਂ ਗੁਰੂ ਸਾਹਿਬ ਦੇ ਸ਼ਰਧਾਲੂ ਦੇ ਤੌਰ ਤੇ ਜਾਂ ਦੋਸਤ ਦੇ ਤੌਰ ਤੇ ਉਹਨਾਂ ਨੂੰ ਆਪਾਂ ਜਾਣਦੇ ਹਾਂ। ਪਰ ਮਿਹਰਬਾਨ ਜਨਮ ਸਾਖੀ ਬਚਪਨ 'ਚ ਇਹ ਦੱਸ ਰਹੀ ਹੈ ਕਿ ਗੁਰੂ ਸਾਹਿਬ ਤੋਂ ਉਹ ਇੰਨੇ ਜ਼ਿਆਦਾ ਵੱਡੇ ਸੀਗੇ, ਗੁਰੂ ਸਾਹਿਬ ਨੂੰ ਵੀ ਸਪਿਰਿਚੁਅਲਿਟੀ ਦੀ ਬਹੁਤ ਲਿਵ ਸੀਗੀ, ਤੇ ਜਿਹੜੇ ਭਾਈ ਮਰਦਾਨਾ ਸੀਗੇ ਉਹ ਇਹਨਾਂ ਭਗਤਾਂ ਦੀ ਬਾਣੀ, ਜਿਹੜੇ ਮੈਂ ਨਾਮ ਦੱਸ ਕੇ ਹਟਿਆ, ਉਹਨਾਂ ਦੀ ਬਾਣੀ ਜਿਹੜੀ ਸੀ ਗੁਰੂ ਸਾਹਿਬ ਨੂੰ ਬਚਪਨ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਦੋਂ ਖੇਡਦੇ ਬੱਚੇ ਵਿਚਰਦੇ ਹੁੰਦੇ ਸੀ, ਬਾਕੀ ਬੱਚਿਆਂ ਨੇ ਖੇਡਣਾ, ਇਹਨਾਂ ਨੇ ਭਾਈ ਮਰਦਾਨਾ ਨੇ ਔਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਇਕੱਠੇ ਬੈਠ ਕੇ, ਮਤਲਬ ਇਹਨਾਂ ਨੇ ਅਲੱਗ ਆਪਣੀ ਜਿਹੜੀ ਸੰਗਤ ਸੀ ਉਹ ਇਸ ਟਾਈਮ ਤੇ ਲਾਉਣੀ ਕਿ ਉਹਨਾਂ ਨੇ ਇਹ ਜਿਹੜੇ ਪੁਰਾਣੇ ਜਿਹੜੇ ਉਸ ਵੇਲੇ ਦੇ ਵਿਦਵਾਨ ਸੀਗੇ, ਉਸ ਵੇਲੇ ਦੇ ਭਗਤ ਸੀਗੇ, ਉਸ ਵੇਲੇ ਦੇ ਜਿਹੜੇ ਸਕਾਲਰ ਸੀਗੇ, ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਸੁਣਾਉਣੇ ਬਚਪਨ ਦੇ ਵਿੱਚ। ਇਹ ਬੜੀ ਇੰਟਰਸਟਿੰਗ ਜਿਹੜੀ ਇਹ ਗੱਲ ਹੈਗੀ ਆ
ਕੀ ਕਦੀ ਕਿਸੇ ਨੇ ਇਹ ਵੀ ਰਿਸਰਚ ਕੀਤੀ ਵੀ ਭਾਈ ਮਰਦਾਨਾ ਜੀ ਤੱਕ ਉਹ ਜਿਹੜੇ ਸ਼ਬਦ ਆ ਕਿੱਦਾਂ ਪਹੁੰਚੇ? ਜੀ ਉਸ ਵੇਲੇ ਇਲਾਕੇ 'ਚ ਇਹ ਮਸ਼ਹੂਰ ਹੀ ਸੀਗਾ, ਜਿਹੜੇ ਨਾ ਪੁਰਾਣੇ ਜ਼ਮਾਨੇ 'ਚ ਜਿਹੜੀ ਟਰੈਵਲਿੰਗ ਸੀਗੇ, ਜਿੰਨੇ ਪੁਰਾਣੇ ਭਗਤ ਸੀਗੇ ਉਹਨਾਂ ਦੇ ਅੱਗੇ ਦੇ ਅੱਗੇ ਸ਼ਰਧਾਲੂ ਉਹ ਟਰੈਵਲ ਬਹੁਤ ਕਰਦੇ ਸੀ। ਤਲਵੰਡੀ ਦੀ ਜਿਹੜੀ ਫੋਰੈਸਟ ਸੀ ਇਹ ਬਹੁਤ ਮਸ਼ਹੂਰ ਸੀ ਕਿ ਇੱਥੇ ਬਾਹਰੋਂ ਆਉਣ ਜਾਣ ਵਾਲੇ ਫਕੀਰ ਤੇ ਸਾਧੂ ਉਹਨਾਂ ਦਾ ਸਟਾਪੇਜ ਬਹੁਤ ਤਕੜਾ ਅਕਸਰ ਹੀ ਹੁੰਦਾ ਸੀ। ਠੀਕ ਹੈ। ਸੋ ਇੱਥੇ ਇਸ ਇਲਾਕੇ 'ਚ ਜਦੋਂ ਆਉਂਦੇ ਸੀ, ਕਿਉਂਕਿ ਜਿਹੜੇ ਭਾਈ ਮਰਦਾਨਾ ਸੀ ਇਹਨਾਂ ਦੀ ਫੈਮਿਲੀ ਵੈਸੇ ਹੀ ਮਿਊਜ਼ੀਕਲ ਫੈਮਿਲੀ, ਮਤਲਬ ਉਹ ਚੀਜ਼ ਨੂੰ ਉਹ ਕਹਿ ਲਓ ਵੀ ਟ੍ਰੈਡੀਸ਼ਨਲ ਮਿਊਜ਼ੀਸ਼ੀਅਨਸ ਦੀ ਫੈਮਿਲੀ ਸੀਗੀ। ਸੋ ਉਹਨਾਂ ਦਾ ਉਸ ਚੀਜ਼ ਦੇ ਵਿੱਚ ਜਿਹੜਾ ਇੰਟਰਸਟ ਹੋਣਾ ਉਹ ਜ਼ਰੂਰੀ ਹੈ, ਮਤਲਬ ਉਹ ਕੁਦਰਤੀ ਹੈ। ਸੋ ਮੇਰਾ ਖਿਆਲ ਹੈ ਕਿ ਦੈਟ ਇਜ਼ ਵੇਅਰ ਹੀ ਮਾਈਟ ਹੈਵ ਗੋਟਨ ਆਲ ਦੋਜ਼ ਹਿਮਸ ਫਰੋਮ ਦ ਪ੍ਰੀਵੀਅਸ ਸਕਾਲਰਸ, ਜਿਹੜੇ ਫਿਰ ਉਹਨਾਂ ਨੇ ਅੱਗੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਅੱਗੇ ਹੋ ਸੁਣਾਉਂਦੇ ਹੁੰਦੇ ਸੀਗੇ। ਸੋ ਭਾਈ ਮਰਦਾਨਾ ਜੀ ਜਿੱਦਾਂ ਆਪਾਂ ਦੱਸਿਆ ਵੀ ਇੱਕ ਮਿਊਜ਼ਿਕ ਪਰਿਵਾਰ ਚੋਂ ਸੀਗੇ, ਉਸ ਦੇ ਨਾਲ ਸੰਬੰਧਿਤ ਸੀਗੇ। ਉਹਨਾਂ ਦੀ ਰਬਾਬ, ਉਹਨਾਂ ਦੀ ਜਿਹੜੀ ਜਿਸ ਤਰੀਕੇ ਦੇ ਨਾਲ ਉਹ ਵਜਾਉਂਦੇ ਸੀ ਉਸ ਦੀਆਂ ਗੱਲਾਂ, ਉਸ ਦੇ ਉੱਤੇ ਕਿਤਾਬਾਂ ਬਹੁਤ ਜ਼ਿਆਦਾ ਜਿਹੜਾ ਉਹ ਜ਼ਿਕਰ ਜਿਹੜਾ ਉਹ ਹੈਗਾ ਆ। ਮਿਊਜ਼ਿਕ ਬਹੁਤ ਲੰਮੇ ਸਮੇਂ ਤੋਂ, ਜਦੋਂ ਤੋਂ ਮੈਨੂੰ ਲੱਗਦਾ ਇਨਸਾਨ ਦੇ ਸਮਝ ਜਿਉਂ-ਜਿਉਂ ਵਧੀ ਆ, ਉਸਨੇ ਮਿਊਜ਼ਿਕ ਦੀ ਇਜਾਦ ਵੀ ਨਾਲ ਦੇ ਨਾਲ ਹੀ ਕਰ ਲਿਆ ਵੱਖ-ਵੱਖ ਤਰੀਕੇ ਦੇ ਨਾਲ। ਸੋ ਉਸ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਕਿ ਇਸ ਰਬਾਬ ਦਾ ਜਿਹੜਾ ਭਾਈ ਮਰਦਾਨਾ ਜੀ ਦੀ ਰਬਾਬ ਹੈਗਾ ਆ, ਇਹ ਕਿਸ ਸਟਾਈਲ ਦੀ ਸੀਗੀ, ਕਿੱਦਾਂ ਦੀ ਇਹ ਵਜਾਉਂਦੇ ਸੀਗੇ, ਤੇ ਇਸ ਦਾ ਕੋਈ ਜ਼ਿਕਰ ਆਉਂਦਾ ਆ, ਕੀ ਪਤਾ ਲੱਗਦਾ ਹੈ ਇਸ ਦੇ ਬਾਰੇ? ਹਾਂਜੀ, ਜਿਹੜੀ ਰਬਾਬ ਸੀ ਭਾਈ ਮਰਦਾਨਾ ਜੀ ਦੇ ਕੋਲ, ਇਹਦੇ ਬਾਰੇ ਵੀ ਅਲੱਗ-ਅਲੱਗ ਵਿਚਾਰ ਹੈਗੇ ਆ। ਜਿਹੜਾ ਮੈਨੂੰ ਡਿਟੇਲ ਥੋੜੀ ਜ਼ਿਆਦਾ ਪਤਾ ਲੱਗੀ ਆ ਉਹ ਭਾਈ ਵੀਰ ਸਿੰਘ ਜੀ ਦੀ ਕਿਤਾਬ ਹੈਗੀ ਆ ਸ੍ਰੀ ਗੁਰੂ ਨਾਨਕ ਚਮਤਕਾਰ। ਇਹ ਕਿਤਾਬ 1928 ਦੇ ਵਿੱਚ ਪਬਲਿਸ਼ ਹੋਈ ਹੈ। ਉਹਦੇ 'ਚੋਂ ਡਿਟੇਲ ਦਿੰਦੇ ਆ ਵੀ ਇਹ ਜਿਹੜੀ ਰਬਾਬ ਸੀ ਭਾਈ ਮਰਦਾਨਾ ਕੋਲ, ਇਹ 6 ਤਾਰਾ ਸੀ ਤੇ ਜਿਹੜੀ ਮਿਊਜ਼ਿਕ ਸੀ ਉਹ ਸਰੋਦਾ ਵਰਗਾ ਸੀ, ਜਿਹੜਾ ਸਰੋਦਾ ਮਿਊਜ਼ੀਕਲ ਇੰਸਟਰੂਮੈਂਟ ਹੈਗਾ ਉਹਦੇ ਵਰਗੀ ਆਵਾਜ਼ ਸੀ। ਤੇ ਇਹ ਜਿਹੜੀ ਰਬਾਬ ਹੈਗੀ ਇਹਦੇ ਨਾਲ ਦਾ ਜਿਹੜਾ ਮਿਲਦਾ ਜੁਲਦਾ ਮਿਊਜ਼ਿਕ ਹੈ ਜਾਂ ਇਹਦਾ ਮਿਲਦਾ ਜੁਲਦਾ ਡਿਜ਼ਾਈਨ ਹੈ, ਹਾਲੇ ਵੀ ਜਿਹੜੇ ਰਾਮਪੁਰ ਸ਼ਹਿਰ ਹੈਗਾ ਆਪਣਾ ਯੂਪੀ ਦੇ ਵਿੱਚ, ਉੱਥੇ ਜਿਹੜੇ ਮਿਊਜ਼ੀਸ਼ੀਅਨ ਹੈ ਉਹਨਾਂ ਵੱਲੋਂ ਹਾਲੇ ਵੀ ਇਹ ਜਿਹੜੀ ਰਬਾਬ ਆ ਉਹ ਵਜਾਈ ਜਾਂਦੀ ਹੈ। ਸੋ ਇਹ ਮੈਨੂੰ ਭਾਈ ਵੀਰ ਸਿੰਘ ਜੀ ਦੀ ਕਿਤਾਬ 'ਚੋਂ ਇਨਫੋਰਮੇਸ਼ਨ ਜਿਹੜੀ ਉਹ ਮਿਲੀ ਹੈ ਜੀ। ਤੇ ਤੁਹਾਨੂੰ ਕਿਤੇ ਕੋਈ ਇਸ ਦੀ ਤਸਵੀਰ ਨਾਲ ਮਿਲਦੀ ਜੁਲਦੀ ਉਹ ਵੀ ਤੁਸੀਂ ਆਪਣੀ ਕਿਤਾਬ ਦੇ ਵਿੱਚ ਸ਼ਾਮਿਲ ਕੀਤੀ ਹੋਈ ਆ? ਨਹੀਂ, ਮੈਂ ਕੋਸ਼ਿਸ਼ ਕੀਤੀ ਹੈ ਵੈਸੇ ਕਿ ਆਪਣੀ ਕਿਤਾਬ ਦੇ ਵਿੱਚ ਮੈਂ ਉਹੀ ਚੀਜ਼ਾਂ ਸ਼ਾਮਿਲ ਕਰਾਂ ਜਿਹੜੀਆਂ ਮੈਨੂੰ ਪਾਕਿਸਤਾਨ ਦੇ ਏਰੀਆ ਵਿੱਚੋਂ ਮਿਲੀਆਂ, ਉੱਥੋਂ ਮੈਨੂੰ ਇਹ ਕੋਈ ਨਹੀਂ ਮਿਲ ਸਕੀ, ਇਸ ਕਰਕੇ ਮੈਂ ਇਨਕਲੂਡ ਨਹੀਂ ਕੀਤਾ। ਪਰ ਇਹ ਬੜੀ ਇੰਟਰਸਟਿੰਗ ਹੈ ਕਿ ਇਹ ਜਿਹੜਾ ਰਬਾਬ ਦਾ ਡਿਜ਼ਾਈਨ ਹੈਗਾ ਇਹ ਪਹਿਲੇ ਸਮੇਂ ਤੋਂ ਹੀ, ਮਤਲਬ ਉੱਥੋਂ ਕੁਝ ਜਿਹੜੇ ਮਿਊਜ਼ੀਸ਼ੀਅਨ ਸੀਗੇ ਇਹ ਅਫਗਾਨਸ ਦੇ ਨਾਲ, ਇਰਾਨੀਆਂ ਦੇ ਨਾਲ ਉਧਰ ਰਾਮਪੁਰ ਵਾਲੇ ਇਲਾਕੇ ਦੇ ਵਿੱਚ ਕੁਝ ਮੂਵ ਹੋ ਗਈਆਂ ਸੀ, ਕੁਝ ਫੈਮਲੀਜ਼ ਜਿਹੜੀਆਂ ਹਾਲੇ ਵੀ ਟ੍ਰੈਡੀਸ਼ਨਲ ਤੌਰ ਤੇ ਜਿਹੜੀਆਂ ਹੈਗੀਆਂ ਉਹ ਰਬਾਬੀ ਨੇ। ਔਰ ਇਹ ਜਿਹੜੀ ਗੁਰਦੁਆਰਾ ਬਾਲ ਲੀਲਾ ਵਾਲੀ ਜਗ੍ਹਾ ਹੈਗੀ ਹੈ, ਮਤਲਬ ਇੱਥੇ ਕਿਹਾ ਜਾਂਦਾ ਵੀ ਹੁਣ ਜਿਹਨੂੰ ਆਪਾਂ ਟ੍ਰੈਡੀਸ਼ਨਲ ਸਕੂਲ ਆਫ ਮਿਊਜ਼ਿਕ, ਜਿਹਨੂੰ ਘਰਾਨਾ ਕਹਿ ਲਓ, ਹਾਂਜੀ, ਮਤਲਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜਿਹੜੇ ਸ਼ਬਦ ਆ ਉਚਾਰਨ ਕਰਨ ਦਾ ਇੱਕ ਜਿਹੜਾ ਸਟਾਈਲ ਹੈਗਾ ਉਹ ਭਾਈ ਮਰਦਾਨਾ ਵੱਲੋਂ ਉਹਦੀ ਸ਼ੁਰੂਆਤ ਵੀ ਕਹਿ ਲਓ ਵੀ ਇਸ ਜਗ੍ਹਾ ਨੂੰ ਆਪਾਂ ਕ੍ਰੈਡਿਟ ਦਿੱਤਾ ਜਾਂਦਾ। ਸੋ ਜਿਹੜਾ ਘਰਾਨਾ ਐਸਟੈਬਲਿਸ਼ ਕਰਨਾ, ਇੱਕ ਕੀਰਤਨ ਦਾ ਜਿਹੜਾ ਹੈਗਾ ਆਰੰਭ ਕਰਨਾ, ਉਹ ਵੀ ਭਾਈ ਮਰਦਾਨਾ ਜੀ ਵੱਲੋਂ ਇਸ ਜਿਹੜਾ ਹੈਗਾ ਗੁਰਦੁਆਰਾ ਬਾਲ ਲੀਲਾ ਸਾਹਿਬ, ਜਿਹੜਾ ਇਹ ਇਲਾਕਾ ਹੈਗਾ, ਜਿਹੜਾ ਇਹ ਮੁਹੱਲਾ ਹੈਗਾ, ਉਹਦੀ ਵੀ ਸ਼ੁਰੂਆਤ ਜਿਹੜੀ ਹੈਗੀ ਆ ਇਸ ਪਰਟੀਕੂਲਰ ਜਗ੍ਹਾ ਤੋਂ ਕਹੀ ਜਾ ਸਕਦੀ ਹੈ ਜੀ। ਅਕਸਰ ਜਦੋਂ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਜਦੋਂ ਨਨਕਾਣਾ ਸਾਹਿਬ ਤੋਂ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਕਰਦੇ ਹੁੰਦੇ ਆ, ਜਿਹੜੇ ਲਾਈਵ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ, ਉਦੋਂ ਭਾਈ ਮਰਦਾਨਾ ਜੀ ਦੀ ਕੁਲ ਦੇ ਵਿੱਚੋਂ ਅਜੇ ਵੀ ਕੁਝ ਲੋਕ ਆ ਕੇ ਉੱਥੇ ਕੀਰਤਨ ਕਰਦੇ ਨੇ। ਬੜਾ ਸਕੂਨ, ਬੜਾ ਜਿਹੜਾ ਉਹ ਚੈਨ ਮਿਲਦਾ। ਬੜੀ ਚੰਗੀ ਗੱਲ ਆ ਵੀ ਐਟਲੀਸਟ ਉੱਥੇ ਦੇ ਗੁਰਦੁਆਰਿਆਂ ਨੇ ਉਹਨਾਂ ਨੂੰ ਚਲੋ ਟਰਾਈ ਕੀਤਾ ਹੋਇਆ ਵੀ ਆਪਣੇ ਨਾਲ ਜਿਹੜਾ ਉਹ ਜੋੜ ਕੇ ਜਿਹੜਾ ਉਹ ਰੱਖ ਸਕਣ। ਤੇ ਐਜ਼ ਏ ਮਿਊਜ਼ੀਸ਼ੀਅਨ ਤੇ ਆਪਾਂ ਭਾਈ ਮਰਦਾਨਾ ਜੀ ਨੂੰ ਜਾਣਦੇ ਹਾਂ। ਇਸ ਤੋਂ ਇਲਾਵਾ ਭਾਈ ਮਰਦਾਨਾ ਜੀ ਦੀ ਪਰਸਨੈਲਿਟੀ ਕਿੱਦਾਂ ਦੀ ਸੀਗੀ, ਜਾਂ ਕੀ ਕੋਈ ਹੋਰ ਜ਼ਿਕਰ ਇਹਨਾਂ ਦੇ ਬਾਰੇ ਜਿਹੜਾ ਉਹ ਆਉਂਦਾ ਆ ਵੀ ਅਦਰ ਦੈਨ ਰਬਾਬੀ ਹੋਣ ਦੇ ਨਾਲ ਤੇ ਉਸ ਤੋਂ ਇਲਾਵਾ ਹੋਰ ਕੀ ਸਨ? ਸਭ ਤੋਂ ਵੱਡਾ ਇਹਨਾਂ ਦੀ ਖਾਸੀਅਤ ਇਹੀ ਆ ਵੀ ਇਹਨਾਂ ਨੇ ਦੁੱਖ ਸੁੱਖ ਜਿੱਦਾਂ ਵੀ ਸੀ, ਦੂਰ ਕਿਤੇ ਵੀ ਜਾਣਾ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਸਾਥ ਇੰਨਾ ਲੰਮਾ ਦਿੱਤਾ, ਆਪਣਾ ਪਰਿਵਾਰ ਵੀ ਨਾਲ ਪਿੱਛੇ ਛੱਡ ਕੇ। ਸੋ ਸਭ ਤੋਂ ਵੱਡੀ ਤਾਂ ਇਹਨਾਂ ਦੀ ਕਹਿ ਲਓ ਵੀ ਜੇ ਕਿਸੇ ਨੇ ਦੁਨੀਆ ਤੇ ਸਭ ਤੋਂ ਵਧੀਆ ਔਰ ਲੰਬਾ ਸਮਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਾਲ ਸਪੈਂਡ ਕੀਤਾ ਤਾਂ ਮੇਰੇ ਖਿਆਲ 'ਚ ਭਾਈ ਮਰਦਾਨਾ ਜੀ ਸੀਗੇ। ਸੋ ਸਿੱਖ ਹਿਸਟਰੀ ਦੇ ਵਿੱਚ ਇਸ ਤੋਂ ਵਧੀਆ ਮੁਕਾਮ ਕਿਸੇ ਨੂੰ ਕੀ ਮਿਲ ਸਕਦਾ ਕਿ ਉਹਨੇ ਆਪਣੀ ਜਿਹੜੀ ਸਾਰੀ ਉਮਰ ਹੈ ਪਹਿਲੇ ਪਾਤਸ਼ਾਹ ਦੇ ਨਾਲ ਜਿਹੜੀ ਹੈਗੀ ਉਹ ਸਪੈਂਡ ਕੀਤੀ ਹੋਵੇ। ਭਾਵੇਂ ਉਹ ਕਿਤੇ ਵੀ ਗਏ ਹੋਣ, ਦੁਨੀਆ 'ਚ ਦੂਰ ਗਏ ਹੋਣ ਜਾਂ ਨੇੜੇ ਗਏ ਹੋਣ, ਉਹਨਾਂ ਦੇ ਨਾਲ ਇਹ ਸਾਥ ਦੇਣਾ ਬਹੁਤ ਵੱਡੀ ਗੱਲ ਹੈ। ਔਰ ਹੋਰ ਕਿਤਾਬਾਂ ਦੇ ਵਿੱਚ ਉਹਨਾਂ ਨੂੰ, ਮਤਲਬ ਜਿੱਦਾਂ ਆਪਾਂ ਐਜ਼ ਏ ਮਿਊਜ਼ੀਸ਼ੀਅਨ ਤਾਂ ਜਾਣਦੇ ਹੀ ਹਾਂ, ਕਿਉਂਕਿ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਦੇਣ ਤਾਂ ਹੈਗੀ ਹੈ ਇਹ ਘਰਾਣਾ ਸਟੈਬਲਿਸ਼ ਕਰਨਾ ਹੈ, ਜਿਹੜਾ ਟ੍ਰੈਡੀਸ਼ਨਲ ਸਟਾਈਲ ਆਫ ਮਿਊਜ਼ਿਕ ਜਿਹੜਾ ਹੈਗਾ ਉਹ ਸਟੈਬਲਿਸ਼ ਕਰਨਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕ ਵੀ ਹੈਗੇ ਨੇ, ਸ਼ਲੋਕ ਮਰਦਾਨਾ ਕਰਕੇ, ਜਿਹੜੇ ਕੁਝ ਲੋਕ ਤਾਂ ਕਹਿੰਦੇ ਨੇ ਕਿ ਪਹਿਲੇ ਪਾਤਸ਼ਾਹੀ ਦੀ ਲਿਖਤ ਹੈਗੀ ਆ ਉਹ, ਪਰ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਇਹ ਐਕਚੁਅਲੀ ਭਾਈ ਮਰਦਾਨਾ ਜੀ
ਜਿਹੜੇ ਪੋਇਟ ਵੀ ਸਨ ਨਾਲ ਜਿਹੜੀ ਹੈਗੀ ਆ ਉਹ ਪੋਇਟਰੀ ਕੰਪੋਜੀਸ਼ਨ ਵੀ ਜਿਹੜੀ ਉਹਨਾਂ ਨਾਲ ਕੀਤੀ ਗਈ ਹੈ। ਸੋ ਜਿਹੜੇ ਸ਼ਲੋਕ ਮਰਦਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈਗੇ ਆ, ਕਲ ਕਲਵਾਲੀ ਕਾਮ ਮਦ ਮਨੂਆ ਪੀਵਨਹਾਰ, ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਹੰਕਾਰ, ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ, ਕਰਨ ਲਾਣ ਸਤ ਗੁੜ ਸੱਚ ਸਰਾਸਰ ਕਰ ਸਾਰ, ਗੁਣ ਮੰਡੇ ਕਰ ਸੀਲ ਕਿਉਂ ਸਰਮ ਮਾਸ ਆਹਾਰ, ਗੁਰਮੁਖ ਪਾਈਏ ਨਾਨਕਾ ਖਾਦੇ ਜਾਹੇ ਬੇਕਾਰ। ਮਤਲਬ ਇਹ ਸ਼ਲੋਕ ਨੇ ਜਿਹੜੇ ਮਨਮੁਖ ਤੇ ਗੁਰਮੁਖ ਦਾ ਡਿਫਰੈਂਸ, ਮਤਲਬ ਤੁਸੀਂ ਨਸ਼ੇ ਜਿਹੜੇ ਹੈਗੇ ਬਾਹਰਲੇ ਦੁਨੀਆ ਵਾਲੇ ਨਹੀਂ ਕਰਨੇ, ਜਿਹੜਾ ਪਰਮਾਤਮਾ ਦੇ ਨਾਮ ਵਾਲਾ ਜਿਹੜਾ ਹੈਗਾ ਉਹ ਸੱਚ ਜਿਹੜਾ ਸਤ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਸੋ ਇਹ ਕਿਹਾ ਜਾਂਦਾ ਕਿ ਇਹ ਜਿਹੜੇ ਸ਼ਲੋਕ ਨੇ ਭਾਈ ਮਰਜਾਨਾ ਜੀ ਦੀ ਆਪਣੀ ਲਿਖਤ ਨੇ, ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਕਾਇਦਾ ਇਹਨਾਂ ਦੀ ਐਂਟਰੀ ਐਜ਼ ਸ਼ਲੋਕ ਮਰਦਾਨਾ ਪਹਿਲਾ ਤੇ ਮੁੜ ਕੇ ਫਿਰ ਮਰਦਾਨਾ ਪਹਿਲਾ ਕਰਕੇ ਜਿਹੜੇ ਦੋ ਸ਼ਲੋਕ ਨੇ ਨਾਲ ਦੀ ਨਾਲ ਜਿਹੜੇ ਹੈਗੇ ਉਹ ਐਡਡ ਨੇ। ਜੀ ਜੀ ਬਿਲਕੁਲ। ਹੀ ਇਜ਼ ਓਨਲੀ ਵਨ ਕੰਪੈਨੀਅਨ ਆਫ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਜਿਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਿਹੜਾ ਵਿਦ ਨੇਮ ਜਿਹੜਾ ਹੈਗਾ ਉਹ ਅੰਕਿਤ ਜਿਹੜਾ ਹੈ ਕੀਤਾ ਗਿਆ, ਸ਼ਾਮਿਲ ਕੀਤਾ ਗਿਆ ਹੋਇਆ। ਜੀ ਜੀ ਬਿਲਕੁਲ। ਸੋ ਗੁਰਦੁਆਰਾ ਬਾਲ ਲੀਲਾ ਸਾਹਿਬ, ਇਸ ਦੀ ਐਜ਼ ਏ ਇਤਿਹਾਸਕਾਰ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਉਹ ਫਰੋਲੀਆਂ, ਇਸ ਦਾ ਸਭ ਤੋਂ ਪੁਰਾਣਾ ਜ਼ਿਕਰ ਤੁਹਾਨੂੰ ਜਿਹੜਾ ਉਹ ਕਿੱਥੇ ਨਜ਼ਰ ਆਉਂਦਾ, ਕਿਹੜੀ ਕਿਤਾਬ ਦੇ ਵਿੱਚ ਤੇ ਕਿਹੜੇ ਕਿਸਮ ਦਾ ਜਿਹੜਾ ਤੁਹਾਨੂੰ ਇਹ ਜ਼ਿਕਰ ਆਉਂਦਾ ਹੈ? ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਵੀਂ ਪਾਤਸ਼ਾਹੀ, ਜਦੋਂ ਪਹਿਲੇ ਚੈਪਟਰ ਵੀ ਜ਼ਿਕਰ ਕੀਤਾ ਸੀ, ਜਦੋਂ ਉਹ ਨੇੜੇ ਪਿੰਡ ਕੋਈ ਸਿੱਖਾਂ ਦਾ ਝਗੜਾ ਹੱਲ ਕਰਨ ਗਏ ਸੀ, ਉਹ ਇੱਥੇ ਤਲਵੰਡੀ ਪਿੰਡ 'ਚ ਪਹੁੰਚੇ ਨੇ ਤੇ ਉਹਨਾਂ ਨੇ ਪਿੰਡ ਵਾਲੇ ਲੋਕਾਂ ਦੇ ਨਾਲ, ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ, ਰਾਏ ਬੁਲਾਰ ਦੇ ਅੱਗੇ ਡਿਸੈਂਡੈਂਟਸ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੀ ਜਿਹੜੀ ਬਚਪਨ ਦੀਆਂ ਜਗ੍ਹਾ ਸੀਗੀਆਂ ਜਿਹੜੀਆਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਨਿਸ਼ਾਨੀ ਲਾਈ ਸੀ। ਮੁੜ ਕੇ ਫਿਰ 6ਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਜਦੋਂ ਉਹ ਕਸ਼ਮੀਰ ਤੋਂ ਵਾਪਸ ਆਉਂਦਿਆਂ ਹੋਇਆਂ ਪਹਿਲਾਂ ਹਾਫਿਜ਼ਾਬਾਦ ਰੁਕੇ ਸੀ, ਹਾਫਿਜ਼ਾਬਾਦ ਤੋਂ ਫਿਰ ਉਹ ਵੀ ਨਾਲ ਦੇ ਸਿੱਖਾਂ ਦੇ ਕਹਿਣ ਤੇ ਤਲਵੰਡੀ ਪਹੁੰਚੇ 1620s ਦੇ ਕਰੀਬ, 1620 ਜਾਂ 21 ਦੇ ਕਰੀਬ। ਠੀਕ ਹੈ। ਉਹਨਾਂ ਦਾ ਵੀ ਕਿਹਾ ਜਾਂਦਾ ਵੀ ਜਿਹੜਾ ਪਹਿਲਾ ਸਟਾਪ ਸੀ ਉਹ ਨਾਨਕਸਰ ਸਰੋਵਰ ਸੀ। ਹੁਣ ਜਿਹੜਾ ਨਾਨਕਸਰ ਸਰੋਵਰ ਹੈ ਇਹ ਉਹ ਜਗ੍ਹਾ ਸੀ ਜਿਹੜੀ ਰਾਏ ਬੁਲਾਰ ਨੇ ਜਦੋਂ ਗੁਰੂ ਸਾਹਿਬ ਆਪਣੀ ਉਦਾਸੀ ਦੀ ਚੱਲੇ ਸੀ, ਗੁਰੂ ਸਾਹਿਬ ਨੇ ਬੇਨਤੀ ਕੀਤੀ ਸੀਗੀ ਕਿ ਇੱਥੇ ਦੇ ਲੋਕਾਂ ਦੇ ਲਈ ਕੁਛ ਇਹੋ ਜਿਹੀ ਚੀਜ਼ ਬਣਾਈ ਜਾਵੇ। ਜਦੋਂ ਰਾਏ ਬੁਲਾਰ ਨੇ ਪੁੱਛਿਆ ਸੀ ਕਿ ਮੈਂ ਤੇਰੇ ਲਈ ਕਾਫੀ ਕੁਛ ਜਿਹੜਾ ਹੈਗਾ ਇਹੋ ਜਿਹੀ ਚੀਜ਼ ਪਿੰਡ ਦੇ ਵਿੱਚ ਕੋਈ ਬਣਾ ਦੇਣਾ ਵੀ ਤੁਹਾਨੂੰ ਜਿਹੜਾ ਹੈਗਾ ਬਾਹਰ ਜਾਣ ਦੀ ਲੋੜ ਨਾ ਪਵੇ, ਤੁਸੀਂ ਇੱਥੇ ਖੇਤੀ ਕਰੋ, ਤਾਂ ਗੁਰੂ ਸਾਹਿਬ ਨੇ ਇਹ ਜਿਹੜੀ ਪ੍ਰਪੋਜ਼ਲ ਸੀ ਉਹਨੂੰ ਰਿਜੈਕਟ ਕਰਦਿਆਂ ਹੋਇਆ ਇਹ ਕਿਹਾ ਸੀ ਕਿ ਮੈਨੂੰ ਆਪਣੇ ਲਈ ਕੁਛ ਨਹੀਂ ਚਾਹੀਦਾ, ਪਰ ਜਿਹੜੇ ਇੱਥੇ ਨਨਕਾਣਾ ਸਾਹਿਬ ਜਿਹੜਾ ਉਹਦਾ ਪਹਿਲਾ ਨਾਮ ਤਲਵੰਡੀ ਹੈਗਾ, ਇਹਨਾਂ ਲੋਕਾਂ ਦੇ ਲਈ ਕੋਈ ਨਾ ਕੋਈ ਜਿਹੜਾ ਹੈਗਾ ਇੱਥੇ ਪਾਣੀ ਦਾ ਬੰਦੋਬਸਤ ਕੀਤਾ ਜਾਵੇ। ਸੋ ਜਿਹੜਾ ਰਾਏ ਬੁਲਾਰ ਨੇ ਉਹ ਜਗ੍ਹਾ ਬਣਾਈ ਸੀਗੀ, ਜਿਹੜਾ ਮੁੜ ਕੇ ਜਿਹਦਾ ਨਾਮ ਨਾਨਕਸਰ ਸਰੋਵਰ ਬਣਿਆ, ਇਹ ਸ਼ਾਇਦ ਉਹੀ ਜਗ੍ਹਾ ਹੈਗੀ ਆ ਜਿੱਥੇ ਆ ਕੇ ਫਿਰ ਗੁਰੂ ਹਰਗੋਬਿੰਦ ਜੀ ਜਦੋਂ ਆਏ, ਜਿਹੜੀ ਕਿਤਾਬ ਹੈਗੀ ਹੈ ਸੂਰਜ ਪ੍ਰਕਾਸ਼ ਗ੍ਰੰਥ, ਮੈਂ ਉਹਦੇ ਵਿੱਚੋਂ ਤੁਹਾਨੂੰ ਕੁਛ ਲਾਈਨਾਂ ਸੁਣਾਉਣਾ ਜਿਹੜੀ 19th ਸੈਂਚਰੀ ਮਿਡ 19th ਸੈਂਚਰੀ 'ਚ ਕਿਤਾਬ ਲਿਖੀ ਗਈ ਹੈ। ਉਹ ਲਿਖਦੇ ਆ, ਇਮ ਦੇ ਧੀਰਜ ਚੱਲੇ ਆ ਗਾਰੀ, ਬਾਰ ਦੇਸ਼ ਦਿਸ ਦਿਸ਼ਾ ਮਝਾਰੀ, ਕਿ ਮਤਲਬ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਅੱਗੇ ਉਸ ਡਾਇਰੈਕਸ਼ਨ ਵੱਲ ਚੱਲਣ ਲੱਗ ਪਏ ਜਿੱਧਰ ਨੂੰ ਬਾਰ ਦਾ ਇਲਾਕਾ ਹੈਗਾ। ਪੰਥ ਉਲੰਘਤ ਪਹੁੰਚੇ ਜਾਈ ਤਲਵੰਡੀ ਨਗਰੀ ਜਿਸ ਤਾਈਂ, ਉਹ ਬੜਾ ਲੰਬਾ ਪੰਥ ਤੈਅ ਕਰਦੇ ਹੋਏ ਤਲਵੰਡੀ ਦੇ ਨਗਰ ਵਿੱਚ ਪਹੁੰਚ ਜਾਂਦੇ ਆ। ਸ੍ਰੀ ਨਾਨਕਸਰ ਪਰ ਕਰ ਡੇਰਾ, ਕੀਨ ਸਨਾਨ ਬਿਮਲ ਜਲ ਹੇਰਾ। ਉਹ ਕਹਿੰਦੇ ਉਹਨਾਂ ਨੇ ਜਾ ਕੇ ਉੱਥੇ ਆਪਣਾ ਡੇਰਾ ਲਾਇਆ ਜਿੱਥੇ ਨਾਨਕਸਰ ਸਰੋਵਰ ਹੈਗਾ, ਤੇ ਉਹਨਾਂ ਨੇ ਉੱਥੇ ਜਿਹੜਾ ਫਰੈਸ਼ ਪਾਣੀ ਆ ਉਹਦੇ ਵਿੱਚ ਜਿਹੜਾ ਸੀ ਉਹ ਇਸ਼ਨਾਨ ਕੀਤਾ। ਬਹੁਤ ਮੋਲ ਕੀ ਪੋਸ਼ਿਸ਼ ਨਹੀਂ, ਪਹਿਰ ਤਨ ਸੋਭਾ ਅਤ ਪਈ, ਕਿ ਮਤਲਬ ਉਹਨਾਂ ਨੇ ਇਸ਼ਨਾਨ ਕਰਨ ਤੋਂ ਬਾਅਦ ਵਧੀਆ ਸੋਹਣੇ ਕੱਪੜੇ ਪਾਏ ਜਿਹੜੇ ਕਿ ਉਹਨਾਂ ਦੇ ਤਨ ਦੇ ਉੱਪਰ ਉਹਨਾਂ ਦੀ ਜਿਹੜੀ ਸ਼ੋਭਾ ਸੀ ਉਹ ਹੋਰ ਵੱਧ ਗਈ। ਮਤਲਬ ਉਹਨਾਂ ਨੇ ਗੁਰੂ ਸਾਹਿਬ ਦੇ ਘਰ ਜਾਣ ਤੋਂ ਪਹਿਲਾਂ ਇੱਥੇ ਪਿੰਡ ਦੇ ਬਾਹਰ ਜਿਹੜਾ ਇਹ ਨਾਨਕਸਰ ਸਰੋਵਰ ਸੀਗਾ ਉੱਥੇ ਜਾ ਕੇ ਆਪਣਾ ਪਹਿਲਾ ਜਿਹੜਾ ਸਟਾਪ ਲਾਇਆ ਸੀ ਪਿੰਡ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ। ਸੋ ਇਹ ਉਹ ਨਾਨਕਸਰ ਸਰੋਵਰ ਹੈਗਾ ਜਿਹੜਾ ਮੁੜ ਕੇ ਹੁਣ ਗੁਰਦੁਆਰਾ ਬਾਲ ਲੀਲਾ ਦੇ ਜਿਹੜਾ ਕੰਪਲੈਕਸ ਹੈਗਾ ਉਹਦੇ ਵਿੱਚ ਆ ਗਿਆ। ਦੈਟ ਇਜ਼ ਪਾਰਟ ਆਫ ਦਿਸ ਕੰਪਲੈਕਸ, ਜਿਹੜਾ ਕਿ ਬਹੁਤ ਹੀ ਵੱਡੇ ਸਾਈਜ਼ ਦਾ ਸਰੋਵਰ ਹੈਗਾ। ਸੋ ਇਹ ਮੈਨੂੰ ਸਭ ਤੋਂ ਪੁਰਾਣੀ ਐਂਟਰੀ ਜਿਹੜੀ ਹੈਗੀ ਆ ਉਹ ਇਸ ਜਗ੍ਹਾ ਦੀ ਮਿਲਦੀ ਆ ਕਿ ਜਿਹਦੀ 6ਵੇਂ ਪਾਤਸ਼ਾਹੀ ਦੀ ਜਦੋਂ ਵਿਜ਼ਿਟ ਹੈਗੀ ਆ, ਜਿਹੜੇ ਜਗ੍ਹਾ ਤੇ ਆ ਕੇ ਉਹਨਾਂ ਨੇ ਇਸ਼ਨਾਨ ਕੀਤਾ, ਆਪਣੇ ਜਿਹੜੇ ਸੀ ਕੱਪੜੇ ਬਦਲੇ, ਜਿਨ੍ਹਾਂ ਦੇ ਬਾਰੇ ਕਾਫੀ ਡਿਟੇਲਡ ਜਿਹੜੀ ਹੈਗੀ ਹੈ ਇਸ ਪੁਰਾਤਨ ਕਿਤਾਬ ਦੇ ਵਿੱਚ ਜਿਹੜੀ ਹੈਗੀ ਕਵੀ ਸੰਤੋਖ ਸਿੰਘ ਦੀ ਕਿਤਾਬ ਦੇ ਵਿੱਚ ਇਹਦਾ ਡਿਟੇਲਡ ਵਿਵਰਣ ਹੈਗਾ ਕਿ ਗੁਰੂ ਸਾਹਿਬ ਦੇ ਘਰ ਜਾਣ ਤੋਂ ਪਹਿਲਾਂ ਉਹਨਾਂ ਨੇ ਕਿੱਥੇ ਸਟਾਪ ਲਾਇਆ। ਉਹ ਜਗ੍ਹਾ ਜਿਹੜੀ ਹੈਗੀ ਆ ਉਹ ਨਾਨਕਸਰ ਸਰੋਵਰ, ਨਾਓ ਇਟ ਇਜ਼ ਪਾਰਟ ਆਫ ਗੁਰਦੁਆਰਾ ਬਾਲ ਲੀਲਾ ਸਾਹਿਬ ਜੀ। ਸੋ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਗੁਰਦੁਆਰਾ ਬਾਲ ਲੀਲਾ ਸਾਹਿਬ, ਇਹ ਗੁਰਦੁਆਰਾ ਸਟਾਈਲ ਕਦੋਂ ਬਣਿਆ? ਅਜੇ ਤਾਂ ਜਿੱਦਾਂ ਤੁਸੀਂ ਕਿਹਾ ਵੀ ਸਰੋਵਰ ਟਾਈਪ ਹੀ ਜਿਹੜਾ ਉੱਥੇ ਉਹ ਸੀਗਾ, ਸੋ ਇਹ ਸਟਾਈਲ ਕਦੋਂ ਗੁਰਦੁਆਰਾ ਉਸਾਰਿਆ ਕਦੋਂ ਗਿਆ ਫਿਰ ਇਸ ਹਿਸਾਬ ਦੇ ਨਾਲ? ਹਾਂਜੀ, ਇਹਦੀ ਮੈਨੂੰ ਸਭ ਤੋਂ ਪਹਿਲੀ ਐਂਟਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਹੈਗੀ ਆ, ਜਦੋਂ 6ਵੇਂ ਪਾਤਸ਼ਾਹੀ ਦੇ ਸਮੇਂ 'ਚ ਵੀ ਉਹਨਾਂ ਨੇ ਬਹੁਤ ਛੋਟੀਆਂ ਜਿਹੜੀਆਂ ਜਗ੍ਹਾ ਸੀ ਉਹ ਲੈਂਡਮਾਰਕ ਜਿਹੜੇ ਬਣਾਏ ਸੀਗੇ। ਵੱਧ ਤੋਂ ਵੱਧ ਇਹ ਸੀ ਕਿ ਲੋਕੀ
ਮਾੜਾ ਮੋਟਾ ਦੀਵਾ ਬੱਤੀ ਕਰ ਜਾਂਦੇ ਹੋਣਗੇ, ਸਫਾਈ ਰੱਖਦੇ ਸੀਗੇ। ਕੋਈ ਮਤਲਬ ਛੋਟੇ ਆਕਾਰ ਦਾ ਕੋਈ ਕਮਰਾ ਹੋਏਗਾ, ਕੋਈ ਇਹੋ ਜਿਹੀ ਵੱਡੇ ਜਿੱਦਾਂ ਹੁਣ ਆਪਾਂ ਵੱਡੇ ਮੈਜੈਸਟਿਕ ਸਟਾਈਲ ਆਫ ਗੁਰਦੁਆਰਾ ਦੇਖਦੇ ਹਾਂ, ਉਹ ਉਸ ਵੇਲੇ ਨਹੀਂ ਸੀਗੇ। ਹਾਂਜੀ, ਉਹ ਨਹੀਂ ਸੀ ਉਸ ਵੇਲੇ। ਸੋ ਉਹਦੀ ਆਪਾਂ ਨੂੰ ਸਭ ਤੋਂ ਪਹਿਲੀ ਐਂਟਰੀ ਜਿਹੜੀ ਹੈਗੀ ਆ ਕਿ ਇੱਥੇ ਜਗ੍ਹਾ ਨੂੰ ਇੱਦਾਂ ਕੁਝ ਬਣਾਇਆ ਗਿਆ, ਉਹ 1748 'ਚ ਮਿਲਦੀ ਹੈ, ਜਦੋਂ ਮੁਲਤਾਨ ਦੀ ਲੜਾਈ ਹੋਈ ਹੈ ਸਿੱਖਾਂ ਦੀ। ਮੁਲਤਾਨ ਦੀ ਲੜਾਈ ਦੇ ਵਿੱਚ ਜਿਹੜਾ ਮੀਰ ਮੰਨੂ ਸੀ, ਇਹਨੇ ਸ਼ਾਹ ਨਵਾਜ਼ ਨੂੰ ਹਰਾਇਆ। ਹੁਣ ਜਿਹੜਾ ਮੀਰ ਮੰਨੂ ਦਾ ਜਿਹੜਾ ਮਿਨਿਸਟਰ ਸੀਗਾ ਦੀਵਾਨ ਕੌੜਾਮਲ, ਉਹ ਅੱਗੇ ਲੀਡ ਕਰ ਰਿਹਾ ਸੀ ਇਸ ਲੜਾਈ ਦੀ। ਜਿਹੜਾ ਦੀਵਾਨ ਕੌੜਾਮਲ ਸੀ, ਉਹਨੇ ਇੱਥੇ ਹੈਲਪ ਲਈ ਸੀਗੀ ਇਹ ਸਿੱਖ ਜਿਹੜੀਆਂ ਰੈਜੀਮੈਂਟ ਸੀਗੀਆਂ, ਜਿਨ੍ਹਾਂ ਦਾ ਲੀਡਰ ਸੀ ਜੱਸਾ ਸਿੰਘ ਆਹਲੂਵਾਲੀਆ ਜੀ। ਸੋ ਜਦੋਂ ਇਹ ਮੀਰ ਮੰਨੂ ਜਿੱਤ ਗਿਆ ਸ਼ਾਹ ਨਵਾਜ਼ ਨੂੰ, ਉਹਨੇ ਆਪਣਾ ਜਿਹੜਾ ਮਿਨਿਸਟਰ ਸੀ ਦੀਵਾਨ ਕੌੜਾਮਲ, ਉਹਨੂੰ ਕਹਿ ਕੇ ਸਿੱਖਾਂ ਨੂੰ ਇਨਾਮ ਦੇਣ ਦੇ ਲਈ, ਐਜ਼ ਏ ਥੈਂਕ ਯੂ ਜਾਂ ਐਪਰੀਸ਼ੀਏਸ਼ਨ ਦੇ ਲਈ, ਇਹ ਜਿਹੜਾ ਗੁਰਦੁਆਰਾ ਬਾਲ ਲੀਲਾ ਸਾਹਿਬ ਸੀ, ਉਹ ਜਿਹੜਾ ਸੀ ਇੱਥੇ ਨਨਕਾਣਾ ਸਾਹਿਬ ਬਣਾਇਆ ਗਿਆ। ਔਰ ਉਸ ਵੇਲੇ ਹੀ ਜਿਹੜਾ ਨਾਨਕਸਰ ਸਰੋਵਰ ਸੀਗਾ, ਇਹ ਜਿਹੜਾ ਕੱਚਾ ਸਰੋਵਰ ਸੀ ਉਸ ਵੇਲੇ ਦੀ ਜਿਹੜੀ ਲਾਈਨਾਂ ਤੇ ਜਿਹੜੀਆਂ ਸੀ ਉਹ ਪੱਕੀਆਂ ਇੱਟਾਂ ਲਾਈਆਂ ਗਈਆਂ। ਸੋ ਇਹ 1748 ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਆ ਪਹਿਲੀ ਐਂਟਰੀ ਮਿਲਦੀ ਹੈ। ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ 1820s ਦੇ ਵਿੱਚ ਜਾ ਕੇ ਵੀ ਜੋ ਮੈਨੂੰ ਰਿਕਾਰਡ 'ਚ ਲੱਭਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ 700 ਰੁਪਈਆ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਈ ਔਰ ਸਰੋਵਰ ਦੇ ਲਈ ਜਿਹੜਾ ਸੀ ਉਹ ਡੋਨੇਟ ਕੀਤਾ ਜੀ। ਜਦੋਂ ਇਹ ਜ਼ਿਕਰ ਆਇਆ ਆ, ਕੀ ਏਰੀਆ ਵੀ ਆਇਆ ਜ਼ਿਕਰ ਵੀ ਕਿੰਨਾ ਕੁ ਏਰੀਆ ਇਸ ਦੇ ਅੰਡਰ ਸੀਗਾ ਜਿਹੜਾ ਇਹ ਗੁਰਦੁਆਰਾ ਹੈਗਾ? ਨਹੀਂ, ਉਹਦਾ ਏਰੀਆ ਉਸ ਵੇਲੇ ਨਹੀਂ ਹੈਗਾ। ਮੁੜ ਕੇ ਲੇਟਰ ਔਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ, ਕਿਉਂਕਿ ਗੁਰਦੁਆਰਾ ਸਾਹਿਬ ਨੂੰ ਕਈ ਜ਼ਮੀਨਾਂ ਅਲਾਟ ਹੋਈਆਂ ਸੀਗੀਆਂ, ਉਹਦਾ ਐਗਜ਼ੈਕਟਲੀ ਮੇਰੇ ਕੋਲ ਇਸ ਵੇਲੇ ਨਹੀਂ ਹੈਗਾ, ਪਰ ਉਹਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਆਪਾਂ ਨੂੰ ਜਾ ਕੇ ਜ਼ਰੂਰ ਕੁਝ ਨਾ ਕੁਝ ਮਿਲ ਜਾਏਗਾ ਕਿ ਜਦੋਂ ਉਹਨਾਂ ਨੇ ਜ਼ਮੀਨ ਅਲਾਟ ਕੀਤੀ ਇਸ ਪਰਟੀਕੁਲਰ ਗੁਰਦੁਆਰਾ ਸਾਹਿਬ ਨੂੰ, ਕਿੰਨੀ ਜ਼ਮੀਨ ਜਿਹੜੀ ਉਹ ਅਲਾਟ ਕੀਤੀ ਗਈ ਸੀ ਜੀ। ਸੋ ਜਿਹੜਾ ਸਰੋਵਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆ ਹੁਣ? ਬਿਲਕੁਲ, ਹੁਣ ਵੀ ਇਸੇ ਗੁਰਦੁਆਰਾ ਸਾਹਿਬ ਤੇ ਕੀ ਇਹ ਬਹੁਤ ਵਿਸ਼ਾਲ ਆ? ਕਿੰਨਾ ਕੁ ਵੱਡਾ ਇਹ ਸਰੋਵਰ ਹੈ? ਇਹ ਸਰੋਵਰ ਮੈਂ ਕਹੂੰਗਾ ਵੀ ਇੰਨਾ ਵੱਡਾ ਸਰੋਵਰ ਸਾਹਿਬ ਮੈਂ ਨਹੀਂ ਦੇਖਿਆ। ਮੈਂ ਹੁਣ ਐਗਜ਼ੈਕਟਲੀ ਮੈਨੂੰ ਇਹਦੀ ਮੇਜਰਮੈਂਟ ਤਾਂ ਨਹੀਂ ਪਤਾ, ਪਰ ਜਿਵੇਂ ਆ ਇੰਡੀਆ 'ਚ ਆਪਾਂ ਤਰਨ ਸਾਹਿਬ ਦਾ ਸਰੋਵਰ ਬਹੁਤ ਵੱਡਾ ਹੈ ਜੀ ਜੀ, ਮੇਰੇ ਖਿਆਲ ਹੈ ਕਿ ਉਨਾ ਵੱਡਾ ਇਹ ਹੋਏਗਾ। ਬਹੁਤ ਹੀ ਉਹਦੀ ਵਾਲੀ ਜਿਹੜੀ ਸਾਈਡਾਂ ਤੋਂ ਜਿਹੜੀ ਇੱਟਾਂ ਦੀ ਪੱਕੀਆਂ ਦੀ ਜਿਹੜੀਆਂ ਲੈਵਲ ਬਣੇ ਹੋਏ ਆ, ਉਹ ਬਹੁਤ ਹੀ ਸ਼ਾਨਦਾਰ ਨੇ ਔਰ ਬਹੁਤ ਵਧੀਆ ਹਾਲਤ ਦੇ ਵਿੱਚ ਨੇ। ਹਾਲੇ ਵੀ ਭਾਵੇਂ ਉਹਦੇ ਵਿੱਚ ਹੁਣ ਇਸ ਵੇਲੇ ਪਾਣੀ ਨਹੀਂ ਹੈਗਾ, ਪਰ ਮੇਰਾ ਮਤਲਬ ਕੰਸਟਰਕਸ਼ਨ ਤੋਂ ਜਿਹੜੀ ਓਰੀਜਨਲ ਕੰਸਟਰਕਸ਼ਨ ਹੈ ਸਰੋਵਰ ਦੀ, ਉਹ ਬਹੁਤ ਹੀ ਖੂਬਸੂਰਤ ਹੈ। ਤੇ ਇਹ ਕੰਸਟਰਕਸ਼ਨ ਕਦੋਂ ਹੋਈ ਹੋ ਸਕਦੀ ਹੈ ਤੁਹਾਡੇ ਹਿਸਾਬ ਦੇ ਨਾਲ? ਇਹ ਕੰਸਟਰਕਸ਼ਨ ਜਿਹੜੀ ਹੈਗੀ ਆ 1945-46 ਦੇ ਵਿੱਚ ਪਟਿਆਲੇ ਦੇ ਸਗੇ ਸਰਦਾਰ ਗੁਰਮੁਖ ਸਿੰਘ ਜੀ, ਉਹਨਾਂ ਨੇ ਜਿਹੜੀ ਹੈਗੀ ਆ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਰੋਵਰ ਸਾਹਿਬ ਦੀ ਜਿਹੜੀ ਹੈਗੀ ਦੁਬਾਰਾ ਇੱਕ ਵਾਰੀ ਬਾਬਾ ਗੁਰਮੁਖ ਸਿੰਘ ਜੀ, ਉਹਨਾਂ ਨੇ ਜਿਹੜੀ ਸੀਗੀ ਇਹ ਰੈਨੋਵੇਟ ਸਰੋਵਰ ਨੂੰ ਬਿਲਕੁਲ ਦੁਬਾਰਾ ਕਰਵਾਇਆ ਸੀ 1945 ਔਰ 1946 ਦੇ ਵਿੱਚ। ਉਸ ਵੇਲੇ ਉਹਨਾਂ ਨੇ ਐਕਚੁਅਲੀ ਇੱਥੇ ਪਹਿਲਾਂ ਗਊ ਘਾਟ ਵੀ ਹੁੰਦੀ ਸੀ। ਅੱਛਾ ਜੀ। 1945-46 ਤੱਕ ਸਰੋਵਰਾਂ ਦੇ ਨਾਲ ਕਈ ਜਗ੍ਹਾ ਤੇ ਮੈਂ ਪੜ੍ਹ ਹਟਿਆ ਵੀ ਉੱਥੇ ਪਸ਼ੂਆਂ ਦੇ ਪਾਣੀ ਵਗੈਰਾ ਪੀਣ ਦੇ ਲਈ ਗਊ ਘਾਟ ਨਾਲ ਹੁੰਦੀ ਸੀ। ਪਰ 1945-1946 ਦੇ ਵਿੱਚ ਕਿਤਾਬ 'ਚ ਦਰਜ ਆਉਂਦਾ ਹੈ ਵੀ ਉਹ ਜਿਹੜਾ ਸੀ ਟੂ ਡਰਿੰਕ ਵਾਟਰ ਫॉर ਦਾ ਕੈਟਲ, ਜਿਹਦਾ ਰਸਤਾ ਜਿਹਾ ਹੁੰਦਾ ਬਣਿਆ ਜੀ ਜੀ, ਉਹ ਰਸਤਾ ਜਿਹੜਾ ਸੀ ਫਿਰ ਉਹਨਾਂ ਨੇ ਬੰਦ ਕਰਤਾ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਜਿਹੜਾ ਇਹ ਸਰੋਵਰ ਆ, ਇਹਦੀ ਬਿਲਕੁਲ ਨਵੇਂ ਸਿਰੋਂ ਜਿਹੜੀ ਸੀ ਰੈਨੋਵੇਸ਼ਨ ਦੁਬਾਰਾ ਕਰਵਾਈ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ। ਠੀਕ ਹੈ ਜੀ। ਸੋ ਆਪਾਂ ਗੁਰੂ ਸਾਹਿਬਾਨ ਭਾਈ ਮਰਦਾਨਾ ਜੀ ਦੇ ਇਸ ਇਤਿਹਾਸ ਦੇ ਬਾਰੇ ਜਿਹੜਾ ਦੂਜਾ ਚੈਪਟਰ ਹੈਗਾ ਇਹਨਾਂ ਦੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਗੁਰਦੁਆਰਾ ਬਾਲ ਲੀਲਾ ਸਾਹਿਬ, ਉਸ ਦੇ ਬਾਰੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ। ਸੋ ਸਰੋਤਿਓ, ਜੇ ਤੁਸੀਂ ਵੀ ਇਹ ਕਿਤਾਬ ਨੂੰ ਬਾਏ ਕਰਨਾ ਚਾਹੁੰਦੇ ਹੋ, ਐਮਾਜ਼ੋਨ ਦੇ ਉੱਤੇ ਇਹ ਕਿਤਾਬ ਜਿਹੜੀ ਅਵੇਲੇਬਲ ਹੈਗੀ ਆ, ਉੱਥੇ ਜਾ ਕੇ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਉਹ ਸਰਚ ਕਰੋ, ਜਾਂ ਡਾਕਟਰ ਦਲਵੀਰ ਪੰਨੂ ਜਿਹੜਾ ਉੱਥੇ ਸਰਚ ਕਰੋ, ਫਿਰ ਇਹਨਾਂ ਦੀ ਕਿਤਾਬ ਜਿਹੜੀ ਆ ਤੁਸੀਂ ਉੱਥੋਂ ਬਾਏ ਕਰ ਸਕਦੇ ਹੋ। ਘਰ ਤੱਕ ਜਿਹੜੀ ਸ਼ਿਪਮੈਂਟ ਉਸ ਦੇ ਵਿੱਚ ਉਹ ਹੋ ਜਾਂਦੀ ਆ। ਜਾਂ ਜੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਦੀ ਵੈਬਸਾਈਟ thesikhheritage.com, ਉਸ ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਸੋ ਆਪਣਾ ਅੱਜ ਦਾ ਇਹ ਪਹਿਲਾ ਪਾਰਟ ਇਸ ਚੈਪਟਰ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਹਾਂ। ਇਸ ਚੈਪਟਰ ਦੇ ਜਿਹੜਾ ਰਹਿ ਗਿਆ ਹਿੱਸਾ ਆ ਉਹ ਆਪਾਂ ਅਗਲੀ ਐਪੀਸੋਡ ਦੇ ਵਿੱਚ, ਅਗਲੇ ਹਿੱਸੇ ਦੇ ਵਿੱਚ ਜਿਹੜਾ ਉਹ ਆਪਾਂ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ ਡਾਕਟਰ ਪੰਨੂ ਜੀ। ਸ਼ੁਕਰੀਆ ਤੁਹਾਡਾ ਬਹੁਤ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇਹ ਸੀਗਾ ਸਾਡਾ ਅੱਜ ਦਾ ਇਹ ਜਿਹੜੇ ਪ੍ਰੋਗਰਾਮ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰ, ਸਿੱਖ ਵਿਰਾਸਤ ਸਰਹੱਦੋਂ ਪਾਰ, ਡਾਕਟਰ ਦਲਵੀਰ ਪੰਨੂ ਹੁਣਾਂ ਦੇ ਨਾਲ, ਜਿਸ ਦੇ ਵਿੱਚ ਅੱਜ ਆਪਾਂ ਜਿਹੜਾ ਚੈਪਟਰ ਦੂਸਰਾ ਹੈਗਾ ਆ ਗੁਰਦੁਆਰਾ ਬਾਲ ਲੀਲਾ ਸਾਹਿਬ, ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੇ ਹਾਂ। ਸੋ ਅਗਲੀ ਵਾਰੀ ਫਿਰ ਜਿਹੜੇ ਆ ਜੀ ਸਰੋਤਿਓ ਮਿਲਦੇ ਹਾਂ, ਅਤੇ ਇੱਦਾਂ ਹੀ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।